सब तो पहले सर फैसले ਨੂੰ किस तरह वेख रहे हो? बेहतर है, चंगा है, होना चाहिए, नहीं होना चाहिए इमरान खान साहब का इलाज? मुस्लिम लीग नून के मुख्तलिफ रहनुमावां का जिहड़ा है मौकफ सामने आया, तुसीं भी मैं चाहना कि अपना मौकफ दे दो कि फैसला किहो जिहा है? बिस्मिल्लाह रहमान रहीम। देखो, सब तो पहले ते खान साहब ਦੀ ਜਿਹੜੀ ਸਿਹਤ ਹੈ ਉਹਦੇ ਹਵਾਲੇ जी ਨਾਲ ਅਸੀਂ ਸਮਝਦੇ ਹਾਂ ਕਿ ਉਹ ਪੂਰਾ ਉਹਨਾਂ ਦਾ ਖਿਆਲ ਰੱਖਾ ਜਾਣਾ ਚਾਹੀਦਾ ਹੈ ਤੇ ਉਹਨਾਂ ਦਾ ਖਿਆਲ ਰੱਖਾ ਜਾ ਵੀ ਰਿਹਾ ਸੀ ਭਰਪੂਰ ਤਰੀਕੇ ਨਾਲ। ਜਦੋਂ ਵੀ ਉਹਨਾਂ ਨੂੰ ठीक है। ਲੋੜ ਪਈ ਦਿਨ 'ਚ 3 ਵਾਰੀ ਉਹਨਾਂ ਨੂੰ ਡਾਕਟਰ ਚੈੱਕਅਪ ਕਰਦਾ ਸੀ ਤੇ ਅੱਖ ਦਾ ਵੀ ਜਦੋਂ ਮਸਲਾ ਹੋਇਆ ਤਾਂ ਉਹਨਾਂ ਨੂੰ ਅਸੀਂ ਹਸਪਤਾਲ ਲੈ ਕੇ ਗਏ ਤੇ ਜਦੋਂ ਵੀ ਡਾਕਟਰ ਨੇ ਸਮਝਿਆ ਕਿ ਇਹਨਾਂ ਨੂੰ ਹਸਪਤਾਲ ਲਿਜਾਣ ਦੀ ਲੋੜ ਹੈ ਅਸੀਂ ਉਹਨਾਂ ਨੂੰ ਹਸਪਤਾਲ ਲੈ ਕੇ ਗਏ। ਲੇਕਿਨ ਜਿਹੜਾ ਪਿਛਲਾ ਇੱਕ ਡਾਕਟਰ ਨੇ ਚੈੱਕਅਪ ਉਹਨਾਂ ਦਾ ਕੀਤਾ ਉਹਦੇ 'ਚ ਉਹਨਾਂ ਨੇ ਇਲਾਜ ਦਾ ਇਹ ਹਿੱਸਾ जी ਬਣਾਇਆ ਕਿ ਉਹਨਾਂ ਦੀ ਫੈਮਿਲੀ ਵੀ ਉਹਨਾਂ ਨਾਲ ਮੁਲਾਕਾਤ ਕਰੇ ਕਿਉਂਕਿ ਉਹਨਾਂ ਨੂੰ ਐਂਜ਼ਾਈਟੀ ਤੇ ਹੋਰ ਦੀਗਰ ਮਸਾਇਲ ਨੇ। ਤੇ ਉਹਦੇ ਉੱਤੇ ਫਿਰ ਸੁਪਰੀਮ ਕੋਰਟ ਨੇ ਜਦੋਂ सही ਹੀਅਰਿੰਗ ਹੋਈ ਤੇ ਉਹਦੇ ਉੱਤੇ ਫੈਸਲਾ ਉਹਨਾਂ ਨੇ ਸੁਣਾ ਦਿੱਤਾ ਤੇ ਅਸੀਂ ਤੇ ਪਹਿਲੇ ਹੀ ਉਹਨਾਂ ਦਾ ਇਲਾਜ ਇੱਕ ਭਰਪੂਰ ਤਰੀਕੇ ਨਾਲ ਕਰਾ ਰਹੇ ਸੀ। ਹੁਣ ਇਹ ਜ਼ਰੂਰ ਹੈ ਗੱਲ ਜਿਹਦੇ ਉੱਤੇ ਆਜ਼ਮ ਨਜ਼ੀਰ ਤਾਰੜ ਸਾਹਿਬ ਜਿਹੜੇ ਲਾਅ ਮਿਨਿਸਟਰ ਨੇ ਉਹਨਾਂ ਨੇ ਵੀ ਕੀਤੀ ਹੈ ਕਿ ਜਿਹੜਾ जी ਹਰ जी ਜਿਹੜਾ ਮੁਲਜ਼ਮ ਨਹੀਂ ਬਲਕਿ ਜਿਹੜਾ ਕੈਦੀ ਆ ਉਹਦਾ ਹੱਕ ਆ ਕਿ ਉਹਨੂੰ ਇਲਾਜ ਉਹਦਾ ਕੀਤਾ ਜਾਵੇ ਜਿਹੜਾ ਖਾਨ ਸਾਹਿਬ ਨੂੰ ਮਿਲ ਰਿਹਾ ਸੀ ਲੇਕਿਨ ਉਹ ਇਲਾਜ ਸਰਕਾਰੀ ਹਸਪਤਾਲ ਤੇ ਹੋਣਾ ਚਾਹੀਦਾ। एहसान अफजल साहब अगर यही मामला है तो फिर क्यों चैलेंज किया गया है? तुम कह रहे हो कि जी बुनियादी हक है, इलाज भी होना चाहिए, सियासत भी नहीं करनी चाहिए, तो फिर हुकूमत क्यों चैलेंज किया इस फैसले? ਦੇਖੋ, ਜਿਹੜੀ ਸ਼ਾਇਦ ਚੈਲੰਜ ਕੀਤੀ ਗਈ ਹੈ ਨਾ ਉਹ ਇਹ ਹੈਗੀ ਹੈ ਕਿ ਪ੍ਰਾਈਵੇਟ ਹਸਪਤਾਲ ਲਿਜਾਣ सही ਦੀ ਲੋੜ ਨਹੀਂ ਹੈਗੀ। ਇਹਦੇ ਤੇ ਬੋਰਡ ਹੋਣਾ ਚਾਹੀਦਾ, ਬੋਰਡ ਫੈਸਲਾ ਕਰੇ ਕਿ ਉਹਨਾਂ ਦਾ ਇਲਾਜ ਕਿਸ ਤਰ੍ਹਾਂ ਹੋਣਾ, ਉਹਦੇ ਤੇ ਕੀ ਚੀਜ਼ਾਂ ਦਰਕਾਰ ਨੇ, ਫਿਰ ਉਹਦੇ ਮੁਤਾਬਿਕ ਇਲਾਜ ਕੀਤਾ ਜਾਏਗਾ ਨਾ। ਤੇ ਪ੍ਰੋਸੀਜਰ जी ਫੋਲੋ ਹੋਣਾ ਚਾਹੀਦਾ ਜਿਹੜਾ ਆਮ ਇੱਕ ਕੈਦੀ ਆ ਉਹਦੇ ਵਾਸਤੇ ਜਿਹੜਾ ਪ੍ਰੋਸੀਜਰ ਉਹ ਵੀ ਪ੍ਰੋਸੀਜਰ ਇਹਨਾਂ ਨੂੰ ਦਸਤਿਆਬ ਹੋਣਾ ਚਾਹੀਦਾ, ਬਲਕਿ ਉਸ ਤੋਂ ਵੱਧ ਤੋਂ ਵੀ ਹੋਵੇ ਤੇ ਕੋਈ ਗੱਲ ਨਹੀਂ। ਲੇਕਿਨ ਇਸ ਪ੍ਰੋਸੀਜਰਲ ਗੱਲ ਨੂੰ ਅਸੀਂ ਚੈਲੰਜ ਕੀਤਾ ਹੈ। राणा साहब हुकूमत की तरफ को एतराज़ है कि जी प्राइवेट हस्पताल इलाज नहीं होना चाहिए। बैरिस्टर गौहर साहब भी गल कर रहे सन या तहरीक इंसाफ का एक मौकफ वो कहने जी मियाँ साहब भी तो गए सन, बल्कि अज तो सुप्रीम कोर्ट बकायदा उन्होंने भैन जेरे ने बानी PTI दे उन्होंने भी दरखास्त के नाल लाया कि जी मियाँ नवाज शरीफ भी तो प्राइवेट हस्पतालों का इलाज कराते रहते, तो फिर इमरान खान के इलाज केड़ा मसला? ਨਹੀਂ, ਦੇਖੋ, ਜਿਹੜਾ ਮੀਆਂ ਨਵਾਜ਼ ਸ਼ਰੀਫ ਦਾ ਵੀ ਇਲਾਜ ਹੋਇਆ ਸੀ ਜਾਂ ਉਹਨਾਂ ਨੂੰ ਇਜਾਜ਼ਤ ਮਿਲੀ ਸੀ ਬੈਰੂਨੇ ਮੁਲਕ ਜਾਣ ਦੀ, ਉਹਦੇ ਤੇ ਫਿਰ ਬੋਰਡ ਨੇ ठीक है। ਇਹ ਐਡਵਾਈਸ ਕੀਤਾ ਸੀ ਕਿ ਇਹ ਇਲਾਜ ਅਸੀਂ ਨਹੀਂ ਕਰਾ ਸਕਦੇ ਇੱਥੇ, ਇਹ ਸਰਕਾਰੀ ਹਸਪਤਾਲ 'ਚ ਨਹੀਂ ਹੋ ਸਕਦਾ। ਇਹ ਰეკਮੈਂਡੇਸ਼ਨ ਇਹੀ ਸੀ ਕਿ ਫਿਰ ਬੈਰੂਨੇ ਮੁਲਕ ਆਪਣਾ ਇਲਾਜ ਕਰਾ ਲੈਣ। ਤੇ ਇਹੋ ਜਿਹੀ ਜੇ ठीक है। ਰეკਮੈਂਡੇਸ਼ਨ ਬੋਰਡ ਤੋਂ ਆਂਦੀ ਹੈ ਤੇ ਫਿਰ ਤੇ ਕੋਈ ਗੱਲ ਨਹੀਂ ਨਾ। ਲੇਕਿਨ ਸੁਪਰੀਮ ਕੋਰਟ ਡਾਇਰੈਕਟਲੀ ਇਹ ਫੈਸਲਾ ਨਾ ਕਰੇ ਨਾ। ਇਹਦੇ ਵਾਸਤੇ ਪ੍ਰੋਸੀਜਰ ਫੋਲੋ ਹੋਣਾ ਚਾਹੀਦਾ। ਬੋਰਡ ਤੇ ਬੋਰਡ ਜੇ जी जी ਫੈਸਲਾ ਕਰਦੀ ਹੈ ਤੇ ਕੋਈ ਹੱਲ, ਫਿਰ ਉਹਦੇ ਤੇ ਕੋਈ ਹਰਜ ਨਹੀਂ, ਲੇਕਿਨ ਉਹ ਪ੍ਰੋਸੈਸ ਪ੍ਰੋਪਰਲੀ ਫੋਲੋ ਹੋਣਾ ਚਾਹੀਦਾ ਨਾ। राणा साहब एक और मामला भी चल रहा है, क्या जा रहा है शायद कोई डील हो रही है, कोई ढील हो रही है, कोई इस तरह का मामला, तुसी इस हवाले नाल की कहोगे? हकीकत है ਇਹਦੀ ਕੋਈ? ਦੇਖੋ, ਜੇ ਤੇ ਹੋਰ ਮਾਮਲਾ ਹੈ ਤੇ ਫਿਰ ਤੇ ਜਿਹੜਾ ਬਿਆਨੀਆ PTI ਦਾ ਆਪਣਾ ਬਿਆਨੀਆ जी ਹੈਗਾ ਕਿ ਅਸੀਂ ਕਦੀ NRO ਨਹੀਂ ਲਵਾਂਗੇ ਤੇ ਉਹ ਤੇ ਸਾਰਾ ਮਰ ਜਾਂਦਾ ਹੈ। ਤੇ ਫਿਰ ਤੇ ਸਵਾਲ ਸਾਡੇ ਵਾਸਤੇ ਨਹੀਂ ਬਣਦਾ, PTI ਵਾਸਤੇ ਬਣਦਾ ਹੈ। ਸਾਨੂੰ ठीक ਕੋਈ है। ਪਰੇਸ਼ਾਨੀ ਹੈਗੀ ਇਹਦੇ ਬਾਰੇ 'ਚ? ਨਹੀਂ, ਸਾਨੂੰ ਕੋਈ ਪਰੇਸ਼ਾਨੀ ਨਹੀਂ ਹੈਗੀ। ਖਾਨ ਸਾਹਿਬ ਦਾ ਇਲਾਜ ਜਿਹੜਾ ਹੈਗਾ ਉਹ ਪਹਿਲੇ ਵੀ ਅਡਿਆਲਾ ਜੇਲ੍ਹ ਤੇ ਇੰਤਜ਼ਾਮੀਆ ਤੇ ਹਕੂਮਤ ਦੀ ਉਹਦੇ 'ਚ ਕੋਈ ਕੋਤਾਹੀ ਨਹੀਂ ਵਰਤੀ ਗਈ, ਜ਼ਿੰਮੇਵਾਰੀ ਪੂਰੀ ਕੀਤੀ ਗਈ ਹੈ, ਅੱਗੇ ਵੀ ਅਸੀਂ ਪੂਰੀ ਕਰਾਂਗੇ। ਲੇਕਿਨ ਅਸੀਂ ਇਹ ਕਹੀਏ ਕਿ ਉਹਨਾਂ ਨੂੰ ਕੋਈ ਇਹੋ ਜਿਹਾ ਰਿਲੀਫ ਮਿਲ ਰਿਹਾ ਜਿਹਦੇ 'ਚ जी ਉਹ ਸ਼ਾਇਦ ਸਿਆਸੀ ਆਪਣੀ ਹਰਕਤਾਂ ਕਰ ਸਕਣ, ਨਹੀਂ। ਉਹ ਸੁਪਰੀਮ ਕੋਰਟ ਨੇ ਤੇ ਤਾਇਦ ਕੀਤੀ ਹੈ ਹਕੂਮਤੀ ਮੌਕਫ ਦੀ, ਈਵਨ ਦੋ ਅਸੀਂ ਚੈਲੰਜ ਕਰ ਰਹੇ, ਲੇਕਿਨ ਇਸ ਗੱਲ ਦੀ ਹੱਦ सही ਤੱਕ ਸੁਪਰੀਮ ਕੋਰਟ ਨੇ ਵੀ ਤਾਇਦ ਕੀਤੀ ਹੈ ਕਿ ਜੇ ਉਹਨਾਂ ਨੇ ਕੋਈ ਸਿਆਸੀ ਹਰਕਤ ਕੀਤੀ ਤੇ ਇਹ ਸਾਰੀ ਫੈਸਿਲਿਟੀ ਫਿਰ ਵਾਪਸ ਲਈ ਜਾ ਸਕਦੀ ਹੈ। ਤੇ ਮੈਂ ਨਹੀਂ ਸਮਝਦਾ ਕਿ ਕੋਈ ਡੀਲ ਵਾਲਾ ਮਾਮਲਾ ਹੈਗਾ। अच्छा राणा साहब 48 घंटे का किया सी सुप्रीम कोर्ट ऑफ पाकिस्तान ने कि 48 घंटे के अंदर जो शिफ्ट कर दो। 24 घंटे तकरीबन ये प्रोग्राम जिस टाइम असी कर रहे हैं 24 घंटे तो ज़्यादा टाइम गुजर गया, तो 24 घंटे तो घट टाइम बाकी रह गया सुप्रीम कोर्ट का आर्डर पूरा होने। हुकूमत शिफ्ट कर देगी अगले 24 घंटे के अंदर इमरान खान साहब ਨੂੰ शिफा अस्पताल? ਜੇ ਤੇ ਇਹਨੂੰ ਚੈਲੰਜ ਕੀਤਾ ਗਿਆ ਤੇ ਉਹਦੇ 'ਚ ਕੋਈ ਰੁਕਾਵਟ ਜਾਂ ਕੋਈ ਨਾ ਬਣੀ ਜਾਂ ਕੋਈ ਸਟੇ ਨਾ ਹੋਇਆ ਤੇ ਫਿਰ ਬਿਲਕੁਲ ਜਿਹੜੇ ਸੁਪਰੀਮ ਕੋਰਟ ਦੇ ਆਰਡਰ ਨੇ ਉਹ ਇੰਪਲੀਮੈਂਟ ਹੋਣੇ ਚਾਹੀਦੇ ਨੇ ਅੰਟਿਲ ਅਨਲੈਸ ਉਹ ਰੁਕ ਜਾਣ ਟੈਕਨੀਕਲੀ ਤੌਰ ਤੇ।
ਇੱਕ ਮਾਮਲਾ ਰਾਣਾ ਸਾਹਿਬ ਪਾਕਿਸਤਾਨ ਪੀਪਲਸ ਪਾਰਟੀ ਔਰ ਮੁਸਲਿਮ ਲੀਗ ਨੂਨ ਦਾ ਵੀ ਹੈ। ਮੈਂ ਚਾਹਾਂਗਾ ਉਹਦੇ 'ਤੇ ਜ਼ਰਾ ਗੱਲ ਕਰੋ। ਆਜ਼ਾਦ ਕਸ਼ਮੀਰ ਇੰਤਖਾਬਾਤ ਦੇ ਬਾਅਦ ਜਿਹੜਾ ਉਹ ਮਾਮਲਾਤ ਆਪਸ ਵਿੱਚ ਕੋਈ ਬਿਹਤਰ ਨਜ਼ਰ ਨਹੀਂ ਆ ਰਹੇ। ਬਿਆਨਾਤ ਵੀ ਸਾਨੂੰ ਵੇਖਣ ਨੂੰ ਮਿਲੇ, ਫਿਰ ਬਿਆਨਾਤ ਵਿੱਚ ਤਾਂ ਹੁਣ ਖੈਰ ਕਮੀ ਆ ਗਈ ਹੈ। ਅੱਜ ਇੱਕ ਮੁਲਾਕਾਤ ਹੋਈ ਮਹਿਮੂਦ ਖਾਨ ਅਚਕਜ਼ਈ ਸਾਹਿਬ ਨਾਲ ਬਿਲਾਵਲ ਭੁੱਟੋ ਜ਼ਰਦਾਰੀ ਸਾਹਿਬ ਦੀ। ਇਸ ਮੁਲਾਕਾਤ ਨੂੰ ਕਿਸ ਤਰ੍ਹਾਂ ਵੇਖ ਰਹੇ ਹੋ? ਦੇਖੋ, ਮੈਂ ਨਹੀਂ ਸਮਝਦਾ ਕਿ ਕੋਈ ਇਖਤਲਾਫਾਤ ਇਹੋ ਜਿਹੇ ਨੇ ਜਿਹੜੇ ਰਿਜ਼ੋਲਵ ਨਹੀਂ ਹੋ ਸਕਦੇ। ਸਹੀ ਇਲੈਕਸ਼ਨ ਜਦੋਂ ਤੋਂ ਹੀ ਸੀਗਾ ਤੇ ਨੌਜਵਾਨ ਕਿਆਦਤ ਹੈ, ਬਿਲਾਵਲ ਭੁੱਟੋ ਉਹਨਾਂ ਦਾ ਖੂਨ ਜੋਸ਼ ਮਾਰਦਾ ਹੈ। ਉਹਨਾਂ ਨੇ ਗੱਲਾਂ ਕੀਤੀਆਂ ਜਿਹੜੀ ਹਕਾਇਕ ਤੇ ਮਬਨੀ ਨਹੀਂ ਸੀਗੀਆਂ ਤੇ ਜਜ਼ਬਾਤ ਦਾ ਵੀ ਇਜ਼ਹਾਰ ਕੀਤਾ। ਬਹੁਤ ਸਾਰੀਆਂ ਗੱਲਾਂ ਉਹਨਾਂ ਨੇ ਸਾਡੇ ਖਿਲਾਫ ਕੀਤੀਆਂ, ਲੇਕਿਨ ਮੈਂ ਨਹੀਂ ਸਮਝਦਾ ਕਿ ਹੁਣ ਇਲੈਕਸ਼ਨ ਜਦੋਂ ਖਤਮ ਹੋ ਗਏ ਨੇ ਤੇ ਫਿਰ ਇਹ ਕੰਟੀਨਿਊ ਕਰੇਗਾ। ਤੁਸੀਂ ਵੇਖਿਆ ਸੀ ਕਿ ਪ੍ਰੈਜ਼ੀਡੈਂਟ ਸਾਹਿਬ ਤੇ ਪ੍ਰਾਈਮ ਮਿਨਿਸਟਰ ਦੀ ਵੀ ਮੁਲਾਕਾਤ ਹੋਈ ਹੈ। ਉਹਦੇ 'ਚ ਵੀ ਇਹ ਗੱਲ ਹੋਈ ਕਿ ਸਾਨੂੰ ਮਿਲ ਕੇ ਚੱਲਣ ਦੀ ਲੋੜ ਹੈਗੀ ਆ ਮੁਲਕੀ ਮਫਾਦ ਵਾਸਤੇ। ਇਸ ਤਰ੍ਹਾਂ ਬਗੈਰ ਐਵੀਡੈਂਸ ਦੇ ਗੱਲਾਂ ਨਹੀਂ ਹੋਣੀਆਂ ਚਾਹੀਦੀਆਂ। ਤੇ ਮੈਂ ਨਹੀਂ ਸਮਝਦਾ ਕਿ ਕੋਈ ਇਹ ਮਾਮਲਾ ਜਿਹੜਾ ਹੈਗਾ ਹੁਣ ਤੂਲ ਪਕੜੇਗਾ। ਹੁਣ ਤੇ ਠੰਡਾ ਹੋ ਰਿਹਾ, ਦਿਨ ਬ ਦਿਨ ਠੰਡਾ ਹੋ ਰਿਹਾ, ਬਿਆਨਬਾਜ਼ੀ ਬੈਕ ਐਂਡ ਫੋਰਥ ਘਟ ਰਹੀ ਹੈ ਤੇ ਚੀਜ਼ਾਂ ਨਾਰਮਲਾਈਜ਼ ਹੋ ਰਹੀਆਂ ਨੇ ਦੋਨਾਂ ਜਮਾਤਾਂ ਵਿੱਚ। ਤੇ ਰਾਣਾ ਸਾਹਿਬ, ਪਾਕਿਸਤਾਨ ਤਹਿਰੀਕ ਇਨਸਾਫ ਨੇ 27 ਸਤੰਬਰ ਜਿਹੜਾ ਹੈ ਉਹਦੇ ਇੱਕ ਇਹਤਜਾਜ ਦਾ ਐਲਾਨ ਵੀ ਕੀਤਾ ਹੋਇਆ ਔਰ ਅੱਜ ਵੀ ਉਹ ਕਹਿ ਰਹੇ ਨੇ ਕਿ ਜੀ ਠੀਕ ਹੈ, ਅਦਾਲਤ ਤੋਂ ਫੈਸਲਾ ਆ ਗਿਆ ਬਟ ਸਾਡਾ ਇਹਤਜਾਜ ਜਿਹੜਾ ਹੈ ਉਹ ਆਪਣੀ ਜਗ੍ਹਾ ਮੌਜੂਦ ਹੈ। ਤੇ ਹਕੂਮਤ ਕਿਸ ਤਰ੍ਹਾਂ ਰੱਦ ਅਮਲ ਦੇਗੀ, ਡੀਲ ਕਰੇਗੀ ਅਗਰ ਇਸ ਤਰ੍ਹਾਂ ਦਾ ਕੋਈ ਲਾਂਗ ਮਾਰਚ ਹੁੰਦਾ? ਤੇ ਜਿਹੜਾ ਇਹ ਵਾਲਾ ਇਹਤਜਾਜ ਜਿਹੜਾ ਬੜਾ ਜ਼ਬਰਦਸਤ ਹੋ ਜਾਏਗਾ। ਹਕੂਮਤ ਨੂੰ ਇਹਨਾਂ ਦੇ ਇਹਤਜਾਜ ਦੀ ਕੋਈ ਇੰਨੀ ਫਿਕਰ ਨਹੀਂ ਹੈਗੀ ਕਿਉਂਕਿ ਇਹ ਜਮਾਤ ਆਪਸ 'ਚ ਹੀ ਲੜੀ ਹੋਈ ਹੈ। ਆਪਸ ਤੋਂ ਹੀ ਇਹ ਦਸਤੋ ਗਿਰਬਾਨ ਨੇ ਇੱਕ ਦੂਜੇ ਨੂੰ ਨੀਚੇ ਵਿਖਾਉਣ ਦੀ ਰੇਸ ਲੱਗੀ ਹੋਈ ਹੈ। ਇਸ ਜਮਾਤ ਤੋਂ ਤਾਂ ਕੋਈ ਥ੍ਰੈਟ ਅਸੀਂ ਨਹੀਂ ਮਹਿਸੂਸ ਕਰਦੇ ਕਿ ਕੋਈ 27 ਸਤੰਬਰ ਨੂੰ ਕੋਈ ਬੜਾ ਕੋਈ ਇਨਕਲਾਬ ਆ ਜਾਏਗਾ। ਇਹ ਇਨਕਲਾਬੀ ਜਮਾਤ ਇਨਕਲਾਬ ਦੀ ਗੱਲਾਂ ਪਤਾ ਨਹੀਂ ਕਦੋਂ ਤੋਂ ਕਰ ਰਹੀ ਹੈ ਤੇ ਇਹਨੂੰ ਅਸੀਂ ਨਹੀਂ ਸਮਝਦੇ ਕਿ ਇਹ ਕੋਈ ਥ੍ਰੈਟ ਆ ਹਕੂਮਤ ਵਾਸਤੇ ਜਾਂ ਕੋਈ ਬੜਾ ਕੋਈ ਇਵੈਂਟ ਹੋਣ ਲੱਗਾ। ਕੁਝ ਵੀ ਨਹੀਂ ਹੋਣ ਲੱਗਾ। ਇਹਨਾਂ ਦੀ ਬਿਆਨਬਾਜ਼ੀ ਜਾਂ ਟੀਵੀ ਦੀ ਹੱਦ ਤੱਕ ਆ। ਜਦੋਂ ਵਕਤ ਆਏਗਾ ਤੇ ਕਿਸੇ ਨੇ ਵੀ ਨਹੀਂ ਨਿਕਲਣਾ ਕਿਉਂਕਿ ਅਵਾਮੀ ਗੱਲ ਤੇ ਕਰਦੇ ਨਹੀਂ। ਅਵਾਮ ਵਾਸਤੇ ਤੇ ਇਹਨਾਂ ਦਾ ਕੋਈ ਨਾਰਾ ਨਹੀਂ ਹੈਗਾ। ਖਾਨ ਵਾਸਤੇ ਕਰਦੇ ਨੇ ਕਿ ਉਹਨਾਂ ਨੂੰ ਰਿਹਾਈ ਦਵਾ ਦੀ ਜਾਵੇ। ਉਸ ਤੋਂ ਇਲਾਵਾ ਤਾਂ ਇਹਨਾਂ ਕੋਲ ਕੋਈ ਗੱਲ ਹੀ ਨਹੀਂ ਹੈਗੀ।